I want to say that Punjab should be run from Punjab only. Punjab should not be run from Delhi. And I want to tell Bhagwant Mann that you are Chief Minister of Punjab. Bhagwant Mann should not come under the pressure of Kejriwal. ਵਾਕਈ ਪੰਜਾਬ ਪੰਜਾਬੀਆਂ ਦਾ ਇਹ ਸਿੱਖਾਂ ਦਾ ਹੋਮਲੈਂਡ ਹੈ। ਇਸ ਦੇ ਉੱਤੇ ਰਾਜ ਕਰਨ ਦਾ ਹੱਕ, ਇਹਨੂੰ ਚਲਾਉਣ ਦਾ ਹੱਕ ਪੰਜਾਬ ਦੇ ਲੋਕਾਂ ਦਾ ਹੈ। ਦਿੱਲੀ ਹੈਜ਼ ਨੋ ਬਿਜ਼ਨਸ ਇਨ ਇੰਟਰਫੀਅਰਿੰਗ ਇਨ ਅਫੇਅਰਸ ਆਫ ਪੰਜਾਬ। ਇੰਦਰਾ ਗਾਂਧੀ ਉਸਨੇ ਤਾਂ ਫਿਰ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਟੋਟਲ ਵਾਰ ਹੀ ਭਰਪਾ ਕੀਤੀ ਜੂਨ ਦੇ ਪਹਿਲੇ ਹਫ਼ਤੇ। ਤੇ ਇਹਦਾ ਪਿਓ ਉਸ ਤੋਂ ਵੀ 2 ਕਦਮ ਜਦੋਂ ਇਹ ਤਖਤ ਤੇ ਬਹਿਣ ਤੋਂ ਪਹਿਲਾਂ ਹਜ਼ਾਰਾਂ ਸਿੱਖਾਂ ਦੇ ਖੂਨ ਦੇ ਨਾਲ ਤਿਲਕ ਲਾਇਆ। ਹੁਣ ਵੀ ਉਹ ਕਹਿੰਦਾ ਹੈ ਕਿ ਵੀ ਮੇਰੇ ਦਾਦੀ ਦੇ ਇੰਨੀਆਂ ਗੋਲੀਆਂ ਲੱਗੀਆਂ ਲੇਕਿਨ ਮੈਂ ਘਬਰਾਉਂਦਾ ਨਹੀਂ ਹਾਂ। ਸੋ ਮਤਲਬ ਇਹ ਹੈ ਕਿ ਉਹ ਆਈਕਨ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਇਹ ਕਿਹਾ ਹੈ ਕਿ ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾਣਾ ਚਾਹੀਦਾ। ਭਾਵੇਂ ਰਾਹੁਲ ਨੇ ਇਹ ਕੇਜਰੀਵਾਲ ਤੇ ਤੰਜ਼ ਕੀਤੀ ਹੈ, ਪਰ ਜੇ ਲਫ਼ਜ਼ਾਂ ਵੱਲ ਜਾਈਏ ਤਾਂ ਹਕੀਕਤ ਇਹ ਹੈ ਕਿ ਪੰਜਾਬ ਨੂੰ ਦਿੱਲੀ ਦੇ ਹਾਕਮਾਂ ਦੀ ਕੋਈ ਲੋੜ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਹੁਤ ਵਾਰ ਜਦੋਂ ਅਸੀਂ ਲਫ਼ਜ਼ਾਂ ਦੇ ਮਾਅਨੇ ਦੇਖਦੇ ਹਾਂ, ਕੁਛ ਕੰਧ ਤੇ ਲਿਖਿਆ ਹੁੰਦਾ ਹੈ ਉਹਦੇ ਲਫ਼ਜ਼ ਉਹਨਾਂ ਦਾ ਮਤਲਬ ਹੁੰਦਾ ਹੈ, ਕੁਛ ਜਿਹੜੇ ਨੇ ਨਹੀਂ ਲਿਖੇ ਹੁੰਦੇ ਉਹਨਾਂ ਦਾ ਵੀ ਮਤਲਬ ਹੁੰਦਾ ਹੈ, ਕੁਛ ਕਿਹਾ ਜਾਂਦਾ ਹੈ ਉਹਦਾ ਵੀ ਮਤਲਬ ਹੁੰਦਾ ਹੈ, ਕੁਛ ਜਿਹੜਾ ਨਹੀਂ ਕਿਹਾ ਜਾਂਦਾ ਉਹਦਾ ਵੀ ਮਤਲਬ ਹੁੰਦਾ ਹੈ। ਹਾਲਾਂਕਿ ਇਹ ਕਈਆਂ ਨੂੰ ਸ਼ਾਇਦ ਲੱਗੇ ਵੀ ਮੈਂ ਆਊਟ ਆਫ ਕੰਟੈਕਸਟ ਗੱਲ ਕਰ ਰਿਹਾ, ਪਰ ਅਲਫਾਜ਼ ਐਗਜ਼ੈਕਟਲੀ ਜਦੋਂ ਕੋਟ ਅਨਕੋਟ ਕਿਸੇ ਦੇ ਲਫ਼ਜ਼ ਆਉਂਦੇ ਨੇ ਤੇ ਉਹ ਉਹਨਾਂ ਨੂੰ ਉਵੇਂ ਹੀ ਕੋਟ ਕੀਤਾ ਜਾਂਦਾ ਹੈ। ਹੁਣ ਰਾਹੁਲ ਗਾਂਧੀ ਜਿਸ ਨੇ ਆਪਣਾ ਭਾਰਤ ਜੋੜੋ ਯਾਤਰਾ ਦੇ ਨਾਂ ਥੱਲੇ ਲਗਭਗ 3000 ਮੀਲ ਦੀ ਕਸ਼ਮੀਰ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤਾ ਔਰ ਹੁਣ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਇੱਕ ਅੱਧੇ ਦਿਨ 'ਚ ਪੰਜਾਬ 'ਚੋਂ ਨਿਕਲ ਕੇ ਉਹਦੀ ਯਾਤਰਾ ਜਿਹੜੀ ਆ ਉਹ ਜੰਮੂ ਕਸ਼ਮੀਰ 'ਚ ਦਾਖਲ ਹੋ ਜਾਣੀ ਔਰ ਕਸ਼ਮੀਰ 'ਚ ਉਹਨੇ ਐਂਡ ਕਰਨੀ ਹੈ। ਪੰਜਾਬ ਦੇ ਵਿੱਚ ਉਹ ਜਿਹੜਾ ਥਾਂ ਥਾਂ 'ਤੇ ਇੱਕ ਥਾਂ ਤੇ ਤਾਂ ਪੰਜਾਬ ਦਾ MP ਮਰ ਗਿਆ ਕਾਂਗਰਸ ਦਾ ਸੰਤੋਸ਼ ਚੌਧਰੀ ਫਲੋਰ ਦੇ ਵਿੱਚ ਜਦੋਂ ਮਾਰਚ ਕਰ ਰਹੇ ਸੀ। ਔਰ ਅਸੀਂ ਪਿਛਲੇ ਹਫ਼ਤੇ ਗੱਲਬਾਤ ਕੀਤੀ ਸੀ ਕਿ ਭਈ ਉਹਨੇ ਸਿੱਖਾਂ ਨੂੰ ਲੁਭਾਉਣ ਲਈ ਉਹੀ ਡਰਾਮੇਬਾਜ਼ੀ, ਕੇਸਰੀ ਪੱਗ, ਹਰਮੰਦਰ ਸਾਹਿਬ ਦੇ ਦੀਦਾਰ, ਲਾਲ ਪੱਗ, ਫਤਿਹਗੜ੍ਹ ਸਾਹਿਬ ਔਰ ਜੋੜੋ ਨਫ਼ਰਤ ਛੱਡੋ ਫਲਾਣਾ, ਜਿਨ੍ਹਾਂ ਦੇ ਖੁਦ ਖਾਨਦਾਨੀ ਨਫ਼ਰਤ ਦੇ ਜਿਹੜੇ ਜਿਨ੍ਹਾਂ ਨੇ ਸਿੱਖਾਂ ਨੂੰ ਕ੍ਰਿਮੀਨਲ ਟਰਾਈਬ ਤੋਂ ਨਫ਼ਰਤ ਦਾ ਦੌਰਾ ਸ਼ੁਰੂ ਕੀਤਾ ਹੋਏ ਔਰ ਇਹਦੇ ਬਾਪ ਤੱਕ ਪਹੁੰਚਦੇ ਆ। ਨਹਿਰੂ ਦੀਆਂ ਨੀਤੀਆਂ ਉਹਨੇ ਮਿੱਠੇ ਅੰਦਾਜ਼ ਦੇ ਨਾਲ ਔਰ ਪ੍ਰਤਾਪ ਸਿੰਘ ਕੈਰੋਂ ਵਰਗੇ ਟਾਇਰੈਂਟ ਨੂੰ, ਮੈਂ ਟਾਇਰੈਂਟ ਹੀ ਇਸ ਲਈ ਕਹਿੰਦਾ ਵੀ ਬਹੁਤ ਵਾਰ ਜਿਹੜੇ ਸਿਰਫ 90ਵਿਆਂ ਤੱਕ ਪਹੁੰਚਦੇ ਆ ਬੇਅੰਤੇ ਨੂੰ ਜਾਂ ਉਸ ਤੋਂ ਪਹਿਲਾਂ ਜ਼ਕਰੀਏ ਦਰਬਾਰੇ ਨੂੰ ਕੋਟ ਕਰਦੇ ਨੇ। ਇਹ ਜ਼ੁਲਮਾਂ ਦਾ ਦੌਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਸਬਜੈਕਟ ਟੂ ਰਿਪਰੈਸ਼ਨ ਔਰ ਜਿਹਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ ਉਹ ਪ੍ਰਤਾਪ ਸਿੰਘ ਕੈਰੋਂ ਹੀ ਸੀ, ਕਿਉਂਕਿ ਕਾਂਗਰਸ ਨੇ ਪਹਿਲਾਂ 2 ਹਿੰਦੂ ਚੀਫ ਮਿਨਿਸਟਰ ਗੋਪੀ ਚੰਦ ਭਾਰਗਵ ਔਰ ਭੀਮ ਸੈਨ ਸੱਚਰ ਇਹ ਬਣਾ ਕੇ ਦੇਖ ਲਏ ਸੀ ਵੀ ਇਹ ਸਿੱਖਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਵਿੱਚ ਵੱਡੀ ਐਜੀਟੇਸ਼ਨ, ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਤੇ ਵੀ ਪਾਬੰਦੀ ਲਾ ਦਿੱਤੀ ਸੀ ਔਰ ਬਾਅਦ ਦੇ ਵਿੱਚ ਵੀ 57,000 ਤੋਂ ਜ਼ਿਆਦਾ ਸਿੱਖ ਜੇਲ੍ਹਾਂ 'ਚ ਤੁੰਨੇ ਕੈਰੋਂ ਨੇ ਔਰ ਕੈਰੋਂ ਨੂੰ ਖੁੱਲ੍ਹੀ ਛੁੱਟੀ ਸੀ। ਇਹੀ ਕਾਰਨ ਹੈ ਕਿ ਕੈਰੋਂ ਦੇ ਮੁੰਡੇ ਖੁੱਲ੍ਹ ਕੇ ਬਦਮਾਸ਼ੀ ਕਰਦੇ ਸੀ, ਜਾਇਦਾਦਾਂ ਵੀ ਲੁੱਟਦੇ ਸੀ। ਜੋ ਵੀ ਕਿਸੇ ਦਾ ਉਸ ਪੀਰੀਅਡ 'ਚ ਤੁਸੀਂ ਦੇਖੋ, ਸੁਰਿੰਦਰ ਕੈਰੋਂ, ਗੁਰਿੰਦਰ ਕੈਰੋਂ, ਇਹ ਰੰਗਾ ਬਿੱਲਾ ਹੀ ਸੀ ਉਸ ਦੌਰ ਦੇ। ਲੇਕਿਨ ਸੈਂਟਰ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ, ਉਹਨਾਂ ਨੂੰ ਸੀ ਕਿ ਬਈ ਸਿੱਖਾਂ ਨਾਲ ਨਿਪਟ ਲਓ ਔਰ ਉਹ ਸਖਤੀ ਦੇ ਨਾਲ ਇਹ ਪਾਰਟ ਕਰਦਾ ਸੀ। ਸੋ ਔਰ ਈਵਨ ਪਾਣੀ ਦਾ ਇਸ਼ੂ ਜਦੋਂ ਬਹੁਤ ਵਾਰ SYL ਕਨਾਲ ਦਾ ਜ਼ਿਕਰ ਹੁੰਦਾ ਹੈ, ਦੂਸਰਾ ਹੁੰਦਾ, ਬਹੁਤੇ ਭੁੱਲ ਜਾਂਦੇ ਨੇ ਕਿ 1950 'ਚ ਸੈਕਟਰੀ ਲੈਵਲ ਐਗਰੀਮੈਂਟ ਦੇ ਨਾਲ ਸੈਕਟਰੀ ਇਰੀਗੇਸ਼ਨ ਰਾਜਸਥਾਨ ਔਰ ਪੰਜਾਬ ਅੱਧਿਓਂ ਜ਼ਿਆਦਾ ਪੰਜਾਬ ਦਾ ਪਾਣੀ ਜਿਹੜਾ ਰਾਜਸਥਾਨ ਨੂੰ ਦੇਣ ਦਾ ਫੈਸਲਾ ਸੀ ਇਹ ਕੈਰੋਂ ਪੀਰੀਅਡ ਦਾ ਫੈਸਲਾ ਸੀ। ਔਰ ਉਸ ਤੋਂ ਬਾਅਦ ਤਾਂ ਫਿਰ ਜੋ ਸਾਹਮਣੇ ਆਇਆ ਸੋ ਹੈ ਹੀ ਹੈ। ਹੁਣ ਤਾਂ ਐਵਰੇਜ ਪੰਜਾਬੀ ਨੂੰ ਵੀ ਸਮਝ ਆ ਗਈ ਹੈ ਕਿ ਭਾਈ ਕਿਵੇਂ ਪੰਜਾਬ ਦੇ ਨਾਲ ਕਿਸ ਲੈਵਲ ਦਾ ਵਿਤਕਰਾ ਹੁੰਦਾ। ਹੁਣ ਇੰਦਰਾ ਗਾਂਧੀ ਉਸਨੇ ਤਾਂ ਫਿਰ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਟੋਟਲ ਵਾਰ ਹੀ ਭਰਪਾ ਕੀਤੀ ਜੂਨ ਦੇ ਪਹਿਲੇ ਹਫ਼ਤੇ। ਤੇ ਇਹਦਾ ਪਿਓ ਉਸ ਤੋਂ ਵੀ 2 ਕਦਮ
ਜਦੋਂ ਇਹ ਤਖਤ ਤੇ ਬਹਿਣ ਤੋਂ ਪਹਿਲਾਂ ਹਜ਼ਾਰਾਂ ਸਿੱਖਾਂ ਦੇ ਖੂਨ ਦੇ ਨਾਲ ਤਿਲਕ ਲਾਇਆ। ਉਧਰ ਜਿਹੜਾ ਹੈ ਉਹ 31 ਅਕਤੂਬਰ ਨੂੰ ਉਹ ਮਾਰੀ ਜਾਂਦੀ ਹੈ। ਇਹ ਕਲਕੱਤੇ ਤੋਂ ਆਉਂਦਾ ਹੈ ਔਰ ਆਉਂਦਿਆਂ ਹੀ ਆਪਣੇ ਆਲੇ ਦੁਆਲੇ ਵਾਲਿਆਂ ਨੂੰ ਕਹਿੰਦਾ ਹੈ, ਗਾਲ ਕੱਢ ਕੇ ਸਿੱਖਾਂ ਨੂੰ ਕਿ ਵੀ ਇਹਨਾਂ ਨੂੰ ਸਬਕ ਸਿਖਾਓ। ਔਰ ਜਦੋਂ ਇਸ ਦੀ ਗੱਦੀ ਨਸ਼ੀਨੀ ਗਲ 'ਚ ਗੂਠਾ ਦੇ ਕੇ ਗਿਆਨੀ ਜ਼ੈਲ ਸਿੰਘ ਤੋਂ ਇਹਨੂੰ ਨੋਮੀਨੇਟ ਕਰਾਇਆ ਜਾਂਦਾ ਹੈ, ਕਿਉਂਕਿ ਗਿਆਨੀ ਜ਼ੈਲ ਸਿੰਘ ਦੀ ਆਪਣੀ ਗੱਡੀ ਦੇ ਉੱਤੇ ਵੀ ਹਮਲਾ ਹੁੰਦਾ ਹੈ। ਔਰ ਨਤੀਜੇ ਦੇ ਤੌਰ ਤੇ ਜਦੋਂ ਇਹ ਪਹਿਲੀ ਜਨ ਸਭਾ ਨੂੰ ਐਡਰੈਸ ਕਰਦਾ ਹੈ ਪਿਓ ਇਹਦਾ, ਔਰ ਉਹ ਕਹਿੰਦਾ ਹੈ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਸੋ ਮਤਲਬ ਉਹ ਹਜ਼ਾਰਾਂ ਸਿੱਖ ਜਿਹੜੇ ਨੇ ਇਹਨੇ ਆਪਣੇ ਰਾਜ ਅਭਿਸ਼ੇਕ ਦੇ ਲਈ ਔਰ ਆਪਣੀ ਦਾਦੀ ਦੀ ਗ੍ਰੇਟਾਂ ਚਲੋ ਹੁਣ ਵੀ ਉਹ ਕਹਿੰਦਾ ਹੈ ਕਿ ਵੀ ਮੇਰੇ ਦਾਦੀ ਦੇ ਇੰਨੀਆਂ ਗੋਲੀਆਂ ਲੱਗੀਆਂ ਲੇਕਿਨ ਮੈਂ ਘਬਰਾਉਂਦਾ ਨਹੀਂ ਹਾਂ। ਸੋ ਮਤਲਬ ਇਹ ਹੈ ਕਿ ਉਹ ਆਈਕਨ ਹੈ ਮੇਰੀ ਦਾਦੀ, ਉਹ ਕਹਿ ਕੇ ਕਿ ਜੀ ਮੈਂ ਤਾਂ ਉਹ ਹੀ ਮੇਰੀ ਪ੍ਰੇਰਨਾ। ਹੁਣ ਇਸ ਸਾਰੇ ਚੋਂ ਸਿੱਖਾਂ ਨੂੰ ਤਾਂ ਕੀ ਨਜ਼ਰ ਆਉਂਦਾ ਪਤਾ ਨਹੀਂ, ਪਰ ਫਿਰ ਵੀ ਜਦੋਂ ਇੱਕ ਸ਼ਰਮ ਹੀ ਮਹਿਸੂਸ ਹੁੰਦੀ ਹੈ ਕਿ ਸੋਹਣੀਆਂ ਪੱਗਾਂ ਬੰਨ੍ਹ ਕੇ ਪਟਿਆਲਾ ਸ਼ਾਹੀ ਤਾਂ ਹੈ ਹੀ ਨੇ, ਉਹ ਤਾਂ ਬੀਜੇਪੀ ਦਾ ਹਿੱਸਾ ਬਣ ਹੀ ਗਏ ਕੱਲ ਤੱਕ ਉਹ ਵੀ ਸੰਗ, ਪਰ ਉਹਨਾਂ ਦੀਆਂ ਦੇ ਸਟਾਈਲ ਦੀਆਂ ਪੱਗਾਂ ਵਾਲੇ ਜਿਹੜੇ ਨੇ ਉਹ ਉਹਨੂੰ ਘੇਰ ਕੇ ਖੜੇ ਹੁੰਦੇ ਨੇ। ਲੇਕਿਨ ਜਿਹੜੀ ਗੱਲ ਕਰਕੇ ਮੈਂ ਭਾਵੇਂ ਇੱਕ ਵਿਅੰਗ ਦੇ ਤੌਰ ਤੇ ਇਸ ਕੋਟ ਨੂੰ ਚੁਣਿਆ, ਜਦੋਂ ਟਾਂਡੇ ਸੀ ਕੱਲ ਔਰ ਉਹਦੇ 'ਚ ਉਹਨੇ ਜਿਹੜੀ ਇੱਕ ਬਿਆਨ ਦਿੱਤਾ ਹੈ, ਆਈ ਵਾਂਟ ਟੂ ਸੇ that Punjab should be run from Punjab only. Punjab should not be run from Delhi. And I want to tell Bhagwant Mann that you are Chief Minister of Punjab. Bhagwant Mann should not come under the pressure of Kejriwal. ਹੁਣ ਕਹਿਣਾ ਤਾਂ ਇਹ ਚਾਹੁੰਦਾ ਹੈ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਰਨ ਕਰਦਾ, ਪਰ ਜੇ ਉਹਦਾ ਓਪਨਿੰਗ ਜੁਮਲਾ ਦੇਖੋ ਕਿ I want to say Punjab should be run from Punjab only. ਪੰਜਾਬ ਸ਼ੁੱਡ ਨਾਟ ਬੀ ਰਨ ਫਰਮ ਦਿੱਲੀ। ਅਸੀਂ ਬਸ ਇੰਨੀ ਕੀ ਕੋਟ ਨੂੰ ਲੈਣੇ ਕਿ ਵਾਕਈ ਪੰਜਾਬ ਪੰਜਾਬੀਆਂ ਦਾ, ਇਹ ਸਿੱਖਾਂ ਦਾ ਹੋਮਲੈਂਡ ਹੈ, ਇਸ ਦਾ ਦੇ ਉੱਤੇ ਰਾਜ ਕਰਨ ਦਾ ਹੱਕ, ਇਹਨੂੰ ਚਲਾਉਣ ਦਾ ਹੱਕ ਪੰਜਾਬ ਦੇ ਲੋਕਾਂ ਦਾ ਹੈ। ਦਿੱਲੀ ਹੈਜ਼ ਨੋ ਬਿਜ਼ਨਸ ਇਨ ਇੰਟਰਫੀਅਰਿੰਗ ਇਨ ਅਫੇਅਰਸ ਆਫ ਪੰਜਾਬ। ਸੋ ਜੇ ਇੰਨਾ ਕੁ ਮੈਸੇਜ ਸਾਡਿਆਂ ਨੂੰ ਯਾਦ ਹੋ ਜਾਏ ਕਿ ਭਾਈ ਅਲਟੀਮੇਟਲੀ ਜਿਹੜਾ, ਔਰ ਇਹ ਗੱਲ ਜਦੋਂ ਸ਼ਾਹ ਮੁਹੰਮਦ ਨੇ ਪਹਿਲੀ ਐਂਗਲੋ ਸਿੱਖ ਵਾਰ ਜਿਹਨੂੰ ਜੰਗ ਹਿੰਦ ਪੰਜਾਬ ਦਾ ਨਾਂ ਸ਼ਾਹ ਮੁਹੰਮਦ ਨੇ ਦਿੱਤਾ ਸੀ, ਉਹਦੇ 'ਚ ਇੱਕ ਲਾਈਨ ਉਹ ਇੱਕ ਥਾਂ ਤੇ ਕਹਿੰਦੇ ਨੇ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ, ਕਿ ਅਲਟੀਮੇਟਲੀ ਡਿਸੀਜਨ ਪੰਜਾਬ ਦਾ ਜਿਹੜਾ ਉਹ ਖਾਲਸੇ ਨੇ ਹੀ ਕਰਨਾ ਹੈ ਔਰ ਖਾਲਸੇ ਨੇ ਆਪਣੀ ਆਜ਼ਾਦੀ ਡਿਕਲੇਅਰ ਕੀਤੀ ਹੋਈ ਹੈ। ਸੋ ਇਹ ਬਿਹਤਰ ਹੈ ਕਿ ਬਜਾਏ ਕਿ ਇਹ ਰਾਹੁਲ ਗਾਂਧੀ ਹੋਏ ਜਾਂ ਕੱਲ੍ਹ ਨੂੰ ਕੋਈ ਹੋਰ ਨਿਕਲ ਆਏ ਇਸ ਕਿਸਮ ਦਾ, ਜਾਂ ਬੀਜੇਪੀ ਦੀ ਜਿਹੜੀ ਹੈ ਉਹ ਸਿੱਖਾਂ ਨੂੰ ਡੈਥ ਕਿਸ ਨਾਲ ਮਾਰਨ ਦੀ ਨੀਤੀ ਹੋਏ, ਸਾਨੂੰ ਇਹ ਕਲੀਅਰਲੀ ਸਮਝ ਲੈਣਾ ਚਾਹੀਦਾ। ਔਰ ਜਿਵੇਂ ਅੱਜ ਦੀ ਸਪਾਂਸਰਸ਼ਿਪ ਦੇਣ ਵਾਲੇ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਬਈ ਕਦੋਂ ਤੱਕ ਅਸੀਂ ਇਹ ਸਿੰਪਟਮਸ ਦੇ ਨਾਲ ਜਾਂ ਇਹ ਮੋਰਚਾ, ਇਹ ਧਰਨਾ, ਇੱਧਰ ਆਪਣੀ એનર્ਜੀ ਜ਼ਾਇਆ ਕਰਾਂਗੇ। ਸੋ ਸਾਨੂੰ ਵੀ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਭਾਈ ਅਲਟੀਮੇਟਲੀ ਆਪਣੀ ਕਿਸਮਤ ਆਪ ਘੜਨ ਦਾ ਹੱਕ ਇਹੀ, ਜਦੋਂ UN ਚਾਰਟਰ ਦੇ ਰੈਫਰੈਂਡਮ ਦੀ ਗੱਲ ਹੁੰਦੀ ਹੈ ਜਾਂ ਪਲੇਬਿਸਾਈਡ ਦੀ ਗੱਲ ਹੁੰਦੀ ਹੈ ਤੇ ਲਫ਼ਜ਼ ਇਹੀ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕਿ ਅਸੀਂ ਫੈਸਲਾ ਕਰਨਾ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਗਵਰਨ ਕਰਨਾ, ਅਸੀਂ ਕਿਹੜੇ ਸਿਸਟਮ ਥੱਲੇ, ਕਿਹਦੇ ਥੱਲੇ ਰਹਿਣਾ, ਆਜ਼ਾਦ ਹੋਣਾ, ਕਿਸੇ ਨਾਲ ਅਲਾਇੰਸ ਕਰਨਾ, ਕਿਸੇ ਨੂੰ ਭਾਈਵਾਲ ਬਣਾਉਣਾ, ਕਿਸੇ ਹੋਰ ਨੂੰ ਹੱਕ ਨਹੀਂ ਕਿ ਉਹ ਡਿਸਾਈਡ ਕਰੇ ਕਿ ਅਸੀਂ ਕੀ ਕਰਨਾ। ਸੋ ਮਿਸਟਰ ਰਾਹੁਲ ਗਾਂਧੀ, ਤੂੰ ਬਿਲਕੁਲ ਠੀਕ ਕਿਹਾ, ਆਈ ਵਾਂਟ ਟੂ ਸੇ ਪੰਜਾਬ ਸ਼ੁੱਡ ਬੀ ਰਨ ਫਰਮ ਪੰਜਾਬ ਓਨਲੀ, ਪੰਜਾਬ ਸ਼ੁੱਡ ਨਾਟ ਬੀ ਰਨ ਫਰਮ ਦਿੱਲੀ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।